ਨਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਭਾਰਤ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ, ਜਿੱਥੇ ਇੰਡੀਆ ਇਜ਼ ਦ ਬਿਗੇਸਟ ਡੈਮੋਕ੍ਰੇਸੀ ਕਿਹਾ ਜਾਂਦਾ, ਉੱਥੇ ਹੁਣ ਹਾਲਾਂਕਿ ਕੋਵਿਡ-19 ਨੂੰ ਲੈ ਕੇ ਜਿਹੜੀ ਸਥਿਤੀ ਬਣੀ ਹੋਈ ਹੈ, ਇਸ ਦੇ ਕਾਰਨ ਡਰ ਵੀ ਬਹੁਤ ਵੱਡਾ ਬਣਿਆ ਹੋਇਆ, ਕਿਉਂਕਿ ਹੈਲਥ ਜਿਹੜੀਆਂ ਸੁਵਿਧਾਵਾਂ ਹੈਗੀਆਂ ਨੇ ਉਹ ਬਹੁਤ ਘੱਟ ਨੇ ਉੱਥੇ, ਤੇ ਨਾਲ ਹੀ ਨਾਲ ਆਬਾਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ। ਪਰ ਜਿਵੇਂ ਪਿਛਲੇ ਸਾਰੇ ਸਮੇਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ, ਮੈਂ ਜ਼ਿਕਰ ਵੀ ਕੀਤਾ ਕਿ ਜਿਹੜੇ ਰਾਈਟਰਸ ਹੈਗੇ ਆ, ਪੱਤਰਕਾਰ ਹੈਗੇ ਆ, ਜਰਨਲਿਸਟ ਨੇ, ਜਾਂ ਕੋਈ ਵੀ ਅਜਿਹਾ ਬੰਦਾ ਜਿਹੜਾ ਮੋਦੀ ਰਜੀਮ ਦੇ ਖਿਲਾਫ ਆਵਾਜ਼ ਚੁੱਕਦਾ, ਉਹਦੇ ਤੇ ਜਿਹੜਾ ਕੇਸ ਹੈ ਉਹ ਫਾਈਲ ਕਰ ਦਿੱਤਾ ਜਾਂਦਾ। ਸੈਡੀਸ਼ਨ ਤੋਂ ਲੈ ਕੇ ਜਿਹੜੀਆਂ ਸਖਤ ਕਾਨੂੰਨ ਦੀਆਂ ਧਾਰਾਵਾਂ ਨੇ ਉਹ ਉਹਨਾਂ ਦੇ ਉੱਤੇ ਜਿਹੜੀਆਂ ਨੇ ਉਹ ਥੋਪ ਦਿੱਤੀਆਂ ਜਾਂਦੀਆਂ ਨੇ। ਸੋ ਡਾਇਸੈਂਟ ਦੀ ਵਿਰੋਧ ਦੀ ਆਵਾਜ਼ ਨੂੰ ਦੱਬਣ ਦੇ ਲਈ, ਕੁਚਲਣ ਦੇ ਲਈ ਸਰਕਾਰ ਹਰ ਯਤਨ ਜਿਹੜਾ ਹੈ ਉਹ ਇਸ ਵਕਤ ਕਰਦੀ ਨਜ਼ਰ ਆ ਰਹੀ ਹੈ। ਸੋ ਇਸ ਮਾਹੌਲ ਨੂੰ ਮੁੱਖ ਰੱਖਦਿਆਂ ਹੋਇਆਂ ਮੋਦੀ ਰਜੀਮ ਦੀ ਕਾਰਗੁਜ਼ਾਰੀ ਤੇ ਭਾਰਤ ਦੀ ਡੈਮੋਕ੍ਰੇਸੀ ਦੇ ਉੱਤੇ ਬੜਾ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੈ ਉਹ ਲੱਗਿਆ। ਸੋ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਐਨਲਾਈਜ਼ ਕਰ ਰਹੇ ਹੋ, ਦੇਖ ਰਹੇ ਹੋ, ਤੇ ਓਵਰਆਲ ਹੁਣ ਇਹਦੇ ਖਿਲਾਫ ਵੀ ਜਿਹੜੀਆਂ ਵਿਰੋਧੀਆਂ ਆਵਾਜ਼ਾਂ ਨੇ ਉਹ ਉੱਠਣ ਲੱਗੀਆਂ ਨੇ? ਦੇਖੋ, ਇਹ ਰੁਝਾਨ ਭਾਰਤ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਲਗਾਤਾਰਤਾ ਨਾਲ ਜਿਹੜੇ ਦਾਨਿਸ਼ਵਰ ਨੇ, ਜਾਂ ਜਿਨ੍ਹਾਂ ਨੂੰ ਅਸੀਂ ਚਿੰਤਕ ਕਹਿੰਦੇ ਹਾਂ, ਜਾਂ ਖਾਸ ਤੌਰ ਤੇ ਦੁਨੀਆ ਦੇ ਵਿੱਚ ਕਿਸ ਪੀਰੀਅਡ 'ਚ ਕੀ ਚੇਂਜਸ ਹੋਈਆਂ ਨੇ ਔਰ ਕੱਲ੍ਹ ਨੂੰ ਕੀ ਹੋਣਗੀਆਂ ਪੋਸਟ ਕਰੋਨਾ ਪੀਰੀਅਡ 'ਚ, ਉਹਨਾਂ ਨੇ ਪਹਿਲਾਂ ਹੀ ਇਸ ਬਾਰੇ ਚਿੰਤਾ ਦਾ ਇਜ਼ਹਾਰ ਕੀਤਾ ਹੈ, ਫਿਕਰ ਦਾ ਇਜ਼ਹਾਰ ਕੀਤਾ ਹੈ ਕਿ ਇਸ ਕਰੋਨਾ ਦੀ ਆੜ ਦੇ ਵਿੱਚ ਜਿਵੇਂ ਸਟੇਟ ਪਾਵਰਫੁਲ ਹੋ ਰਹੀ ਹੈ, ਸਟੇਟ ਦੇ ਵਿੱਚ ਜ਼ਾਹਰ ਹੈ ਜਿਹੜਾ ਸਟੇਟ ਦਾ ਹੈਡ ਹੈ ਉਹਦੇ ਕੋਲ ਇਨਹੈਰੈਂਟ ਉਹਨਾਂ ਦੇ ਕਨਸਟੀਟਿਊਸ਼ਨਸ ਦੇ ਵਿੱਚ ਵੀ ਜਿਹੜੀਆਂ ਪਾਵਰਸ ਉਹ ਜਿਹੜਾ ਉਹ ਆਪਣਾ ਜਮਾਂਦਰੂ ਹੱਕ ਸਮਝਦੇ ਨੇ ਉਹ ਉਹਨਾਂ ਦੇ ਕੋਲ ਹੁੰਦੀਆਂ। ਹਾਲਾਂ ਉਹ ਆਮ ਹਾਲਤ ਦੇ ਵਿੱਚ ਉਹਨਾਂ ਨੂੰ ਐਕਸਰਸਾਈਜ਼ ਨਹੀਂ ਕਰ ਸਕਦੇ, ਪਰ ਕਿਸੇ ਵੀ ਵਾਰ ਲਾਈਕ ਸਿਚੁਏਸ਼ਨ 'ਚ, ਔਰ ਜਦੋਂ ਹੁਣ ਇਹ ਪੈਂਡੇਮਿਕ ਹੈ ਔਰ ਇੱਕ ਵਾਰ ਵੀ ਉਸ ਐਨੀਮੀ ਨਾਲ ਜਿਹੜਾ ਅਨਸੀਨ ਹੈ, ਜਿਹੜਾ ਦੇਖਿਆ ਨਹੀਂ ਜਾ ਰਿਹਾ, ਤੇ ਜ਼ਾਹਰ ਹੈ ਕਿ ਇਸ ਦਾ ਮਿਸਯੂਜ਼ ਆਲਰੇਡੀ ਹੋਣਾ ਸ਼ੁਰੂ ਹੋਇਆ ਹੈ। ਔਰ ਜਦੋਂ ਜਿਵੇਂ ਅਸੀਂ ਕੱਲ ਦੇਖਿਆ ਕਿ ਜਿਹੜਾ $2.2 ਟ੍ਰਿਲੀਅਨ ਦਾ ਪੈਕੇਜ ਬੇਸ਼ੱਕ ਕਾਂਗਰਸ ਨੇ, US ਕਾਂਗਰਸ ਨੇ ਟੂਗੈਦਰਨੈਸ ਨਾਲ, ਜਿੱਥੇ ਹਾਊਸ ਆਫ ਜਿਹੜਾ ਰਿਪਰੈਜ਼ੈਂਟੇਟਿਵਸ ਡੈਮੋਕ੍ਰੈਟਸ ਦੀ ਮੈਜੋਰਿਟੀ ਹੈ, ਪਰ ਉਹਨਾਂ ਨੇ ਪਾਸ ਕੀਤਾ ਕਿ ਲੋਕਾਂ ਤੱਕ ਰਾਹਤ ਪਹੁੰਚੇ। ਉੱਥੇ ਅਸੀਂ ਇਹ ਦੇਖ ਰਹੇ ਹਾਂ ਅਮਰੀਕਾ 'ਚ, ਮੈਂ ਇਹ ਪਹਿਲਾਂ ਨਹੀਂ ਕਦੇ ਵੀ ਸੁਣਿਆ ਕਿ ਵੀ ਜਿਹਦੇ 'ਚ ਕਿ ਜਿਹੜੇ ਚੈੱਕ ਲੋਕਾਂ ਦੇ ਘਰਾਂ 'ਚ ਹੁਣ ਜਾਣਗੇ, ਜਿਹੜਾ ਕੱਲ ਟਰੰਪ ਨੇ ਕਿਹਾ ਕਿ ਜੀ ਜਿਹੜੇ ਚੈੱਕ ਜਾਣਗੇ ਉਹਨਾਂ ਤੇ ਤੁਸੀਂ ਯੂਲ ਸੀ ਮਾਈ ਸਿਗਨੇਚਰਸ। ਔਰ ਇਸ ਦੇ ਥੱਲੇ ਹੁਣ ਇਹ ਅਸੀਂ ਪੰਜਾਬ ਵਰਗੇ ਸੂਬੇ ਦੇ ਵਿੱਚ ਤਾਂ ਦੇਖਦੇ ਸੀ ਕਿ ਭਾਈ ਜੇ ਗਰੀਬਾਂ ਨੂੰ ਕੋਈ ਸਕੀਮ ਦੇ ਥੱਲੇ ਉਹਨਾਂ ਨੇ ਕੋਈ ਅੰਨ ਦਿੱਤਾ ਹੈ ਜਾਂ ਕੋਈ ਹੋਰ ਦਿੱਤਾ ਹੈ, ਉਹਦੇ ਤੇ ਬਾਦਲ ਚੀਫ ਮਿਨਿਸਟਰ ਹੈ ਤਾਂ ਉਹਦੀ ਫੋਟੋ ਲੱਗੀ ਹੋਈ ਹੈ। ਜੇ ਐਂਬੂਲੈਂਸ ਮੈਡੀਕਲ ਸਰਵਿਸਿਜ਼ ਕੋਈ ਪ੍ਰੋਵਾਈਡ ਕਰ ਰਹੇ ਨੇ ਐਕਸਟਰਾ ਤੇ ਉਹ ਅਮਰਿੰਦਰ ਦੀ ਫੋਟੋ ਲੱਗੀ ਹੈ, ਬੱਸਾਂ ਜਾ ਰਹੀਆਂ। ਸੋ ਉਹਨਾਂ ਨੂੰ, ਮੈਨੂੰ ਉੱਥੇ ਲੱਗਦਾ ਹੁੰਦਾ ਸੀ ਆਲਵੇਜ਼, ਔਰ ਇੱਥੋਂ ਬੈਠੇ ਵੀ ਜਦੋਂ ਅਸੀਂ ਉਹਨਾਂ ਦੀਆਂ ਕਰਤੂਤਾਂ ਕਿ ਵੀ ਇਹ ਕੀ ਚੀਪ ਕਿਸਮ ਦੇ, ਚਿੱਪੜ ਕਿਸਮ ਦੇ ਲੋਕ ਨੇ, ਇਹਨਾਂ ਨੂੰ ਹਰ ਥਾਂ ਦੇ ਉੱਤੇ ਨਜ਼ਰ ਆਉਂਦਾ ਹੈ ਕਿ ਵੀ ਜਿਹੜਾ ਉਸ ਦੇ ਵਿੱਚ ਸੈਲਫ ਪ੍ਰਮੋਸ਼ਨ ਕੱਢਣੀ ਹੈ। ਪਰ ਹੁਣ ਇਹ ਵੀ ਸਾਹਮਣੇ ਆਇਆ ਵੀ ਚੈਕਸ ਪਹੁੰਚਣ 'ਚ ਦੇਰ ਇਸ ਲਈ ਵੀ ਹੋਈ ਕਿਉਂਕਿ ਟਰੰਪ ਦੀ ਇਨਸਿਸਟੈਂਸ ਦੇ ਉੱਤੇ ਜਿਹੜਾ ਉਹਨਾਂ ਦਾ ਪਹਿਲਾਂ ਜੋ ਵੀ ਉਹਨਾਂ ਨੇ ਛਾਪਿਆ ਹੋਏਗਾ ਜਾਂ ਜਿਵੇਂ ਵੀ ਹੋਏਗਾ ਉਹ ਡਿਲੇ ਹੋ ਰਿਹਾ। ਪਰ ਟਰੰਪ ਕੱਲ ਕਹਿ ਰਿਹਾ ਕਿ ਵੀ ਤੁਹਾਨੂੰ ਚੈੱਕ ਮਿਲਣਗੇ, ਦਸਤਖਤ ਮੇਰੇ ਹੋਣਗੇ। ਸੋ ਹੁਣ ਔਰ ਇਸੇ ਤਰ੍ਹਾਂ ਦੋ ਦਿਨ ਪਹਿਲਾਂ ਉਹ ਕਹਿ ਕੇ ਹਟੇ ਨੇ ਕਿ ਜੀ ਮੈਂ ਜਿਹੜੀਆਂ 200 ਅਪਾਇੰਟਮੈਂਟਸ ਕੀਤੀਆਂ ਫੈਡਰਲ ਜੱਜਿਸ ਦੀਆਂ ਔਰ ਦੂਸਰਿਆਂ ਦੀਆਂ, ਜੇ ਕਾਂਗਰਸ ਜਿਹੜੀ ਹੈ ਉਹ ਇਹਨਾਂ ਨੂੰ ਜਿਹੜਾ ਉਹ ਕਨਫਰਮ ਨਹੀਂ ਕਰਦੀ ਫੌਰਨ, ਔਰ ਇਹ ਕੁਝ ਕੰਮ ਨਹੀਂ ਕਰਦੇ ਹੈ, ਆ ਕੇ ਗੱਲਾਂ ਕਰਕੇ ਚਲੇ ਜਾਂਦੇ ਨੇ, ਫਿਰ ਮੈਂ ਆਪਣੀਆਂ ਪ੍ਰੈਜ਼ੀਡੈਂਸ਼ੀਅਲ ਪਾਵਰਸ ਯੂਜ਼ ਕਰਕੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਦਿਆਂਗਾ। ਇਹਦਾ ਮਤਲਬ ਇਹ ਹੈ ਕਿ ਸਾਰੀ ਜੁਡੀਸ਼ਰੀ ਦੇ ਵਿੱਚ ਵੀ ਜਿਹੜਾ ਉਹ ਪ੍ਰੋ ਟਰੰਪ ਲਾਈਨ ਵਾਲੇ ਜਾਂ ਇਸ ਕਿਸਮ ਦੀ ਸੋਚ ਵਾਲੇ ਜਿਹੜੇ ਨੇ ਉਹ ਭਰ ਜਾਣਗੇ। ਸੋ ਕੁੱਲ ਮਿਲਾ ਕੇ ਇੱਥੇ ਵੀ ਇਹਨਾਂ ਪਾਵਰਸ ਦਾ, ਜਿਵੇਂ ਮੈਂ ਕਿਹਾ ਕਿ ਇਸ ਸਾਰੇ ਦੇ ਥੱਲੇ ਹੀ ਹੈ ਕਿ ਜੇ ਯੂਨੀਅਨ ਜਿਹੜਾ ਉਹ ਕਨਫੈਡਰੇਸ਼ਨ ਦਾ ਝੰਡਾ ਆ ਗਿਆ, ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਲੋਕ ਬ੍ਰੇਕ ਕਰਨ ਲੱਗ ਗਏ ਨੇ। ਸੋ ਇਹ ਇੱਕ ਅਥੋਰੀਟੇਰੀਅਨ ਜਿੱਥੇ ਆਰਡਰ ਹੋਇਆ ਸਭ ਨੇ ਮੰਨਣਾ, ਇਸ ਦੀ ਜਿਹੜੀ ਵਾਇਓਲੇਸ਼ਨ ਕਰਨ ਦੀ ਗੱਲ ਹੈ ਉਹ ਸਿਟੀਜ਼ਨਸ ਨੂੰ ਲੱਗਦਾ ਵੀ ਇਹ ਸਾਡੇ ਹੱਕਾਂ ਦੇ ਵਿੱਚ ਦਖਲ ਅੰਦਾਜ਼ੀ ਹੈ।
ਸੋ ਭਾਰਤ ਦੇ ਹਵਾਲੇ ਨਾਲ ਤਾਂ ਅਸੀਂ ਦੇਖ ਰਹੇ ਹਾਂ ਉਹ ਤੋਂ ਪਹਿਲਾਂ ਹੀ, ਜਦੋਂ ਇਹ ਕਰੋਨਾ ਨਹੀਂ ਵੀ ਆਈ ਸੀ, ਜਿਵੇਂ ਸਟੇਟ ਬਿਹੇਵ ਕਰ ਰਹੀ ਸੀ ਫਰੀडम ਆਫ ਸਪੀਚ ਦੇ ਉੱਤੇ, ਜਿਵੇਂ ਉਹਨਾਂ ਨੇ ਆਪਣੇ ਗੁੰਡਿਆਂ ਰਾਹੀਂ ਆਰਐਸਐਸ ਦੇ ਉਹ ਗੌਰੀ ਲੰਕੇਸ਼ ਵਰਗੀ ਜਰਨਲਿਸਟ ਹੋਏ ਪ੍ਰੋਮੀਨੈਂਟ, ਜਾਂ ਕੁਲਬੁਰਜੀ ਵਰਗਾ ਸਕਾਲਰ ਹੋਏ, ਔਰ ਇਹ ਹਰ ਸਟੇਟ ਦੇ ਵਿੱਚ ਉਹਨਾਂ ਨੇ ਕਿਵੇਂ ਜਰਨਲਿਸਟ ਨੂੰ ਨਿਸ਼ਾਨਾ ਬਣਾਇਆ, ਕਿਵੇਂ ਜਿਹੜੇ ਲੋਕ ਗਰੀਬਾਂ, ਟਰਾਈਬਲਸ, ਮਜ਼ਦੂਰਾਂ ਦੀ ਗੱਲ ਕਰਨ ਵਾਲੇ ਸੀ ਉਹਨਾਂ ਨੂੰ ਅਰਬਨ ਨਕਸਲਾਈਟ ਕਹਿ ਕੇ ਭੰਨਿਆ, ਕਿਵੇਂ ਉਹਨਾਂ ਜਿਹੜੇ ਡਿਸਟਿੰਗੁਇਸ਼ਡ ਇੰਟਰਨੈਸ਼ਨਲ ਪ੍ਰੋਫੈਸਰ ਵੀ, ਉਹ ਕੋਈ ਵੀਲ ਚੇਅਰ ਤੇ ਹੈ, ਕੋਈ ਦੂਜਾ, ਉਹਨਾਂ ਦੇ ਉੱਤੇ ਸਿਕਿਉਰਿਟੀ ਐਕਟ ਲਾ ਕੇ ਝੂਠੇ ਕੇਸਾਂ 'ਚ ਫਸਾ ਕੇ, ਜਾਂ ਜਿਹੜੇ ਉਹਨਾਂ ਦੀ ਪੈਰਵਾਈ ਕਰਨ ਵਾਲੇ ਵਕੀਲ ਨੇ ਉਹ ਵੀ ਬਹੁਤੇ ਅੰਦਰ ਦਿੱਤੇ ਹੋਏ ਨੇ। ਔਰ ਅਸੀਂ ਕੱਲ ਹੀ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਡਾਕਟਰ ਅੰਬੇਦਕਰ ਦੀ ਜਯੰਤੀ ਦੇ ਮੌਕੇ ਉਹਨਾਂ ਦੀ ਗ੍ਰੈਂਡ ਡਾਟਰ ਦੇ ਹਸਬੈਂਡ, ਜਿਹੜਾ ਕਿ ਡਿਸਟਿੰਗੁਇਸ਼ਡ ਇੰਟਰਨੈਸ਼ਨਲ ਸਕਾਲਰ ਹੈ, 50 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਹੋਈਆਂ, ਉਹਨਾਂ ਨੂੰ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਸਰੈਂਡਰ ਕਰੋ, ਔਰ ਉਹਨਾਂ ਨੂੰ ਵੀ ਜਿਹੜਾ ਮਾਰਕਸਿਸਟ ਦੇ ਨਾਲ ਜੋੜ ਕੇ ਨਕਸਲਾਈਟਸ ਦੇ ਨਾਲ, ਮੈਨੂੰ ਨਹੀਂ ਲੱਗਦਾ ਵੀ ਉਹ ਜੇਲ੍ਹ ਚੋਂ ਬਾਹਰ ਆ ਸਕਣਗੇ ਜੇ ਅਦਾਲਤਾਂ ਹੀ ਹਕੂਮਤ ਮੰਨ ਰਹੀਆਂ ਨੇ ਇਸ ਕਿਸਮ ਦੀਆਂ। ਔਰ ਇਸੇ ਕੰਟੈਕਸਟ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਇੱਕ ਜਿਹੜੀ ਖਬਰ ਛਪੀ ਪ੍ਰਿੰਟ ਦੇ ਵਿੱਚ, ਔਰ ਕਿਵੇਂ ਯੂਪੀ ਪੁਲਿਸ ਨੇ ਕ੍ਰਿਮੀਨਲ ਧਾਰਾ ਨਾਲ ਲਾ ਕੇ ਸਿਧਾਰਥ ਵਰਦਰਾਜਨ ਜਿਹੜੇ ਦਿੱਲੀ 'ਚ ਰਹਿੰਦੇ ਨੇ ਖੁਦ, ਉਹਨਾਂ ਦੇ ਉੱਤੇ ਉਹ ਪੂਰਾ ਧਾਵਾ ਬੋਲਿਆ ਉੱਥੋਂ ਦੀ ਪੁਲਿਸ ਨੇ ਆ ਕੇ, ਔਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ, ਔਰ ਉਹਨੂੰ ਜਿਹੜਾ ਉਹ ਕ੍ਰਿਮੀਨਲ ਐਕਟ ਬਣਾਉਣਾ ਚਾਹੁੰਦੇ ਨੇ ਕਿ ਭਾਈ ਇਹ ਖਬਰ, ਹਾਲਾਂ ਉਹਨਾਂ ਨੇ ਰਿਟਰੈਕਟ ਵੀ ਕੀਤੀ, ਲੇਕਿਨ ਇਹਦੇ ਬਾਵਜੂਦ ਇਹ ਉਸ ਕਿਸਮ ਦੀ ਆਟੋਕ੍ਰੇਸੀ ਔਰ ਅਥਾਰਟੇਰੀਅਨ ਰੂਲ ਹੈ ਜਿਵੇਂ ਡਿਕਟੇਟਰਸ਼ਿਪ ਜਾਂ ਨਾਜ਼ੀਆਂ ਦੇ ਜ਼ਮਾਨੇ ਦੇ ਵਿੱਚ ਦੇਖਣ ਚ ਆਉਂਦਾ ਸੀ। ਪੰਜਾਬ ਦੇ ਹਵਾਲੇ ਨਾਲ ਅਸੀਂ ਤੀਸਰੇ ਸੈਗਮੈਂਟ 'ਚ ਹੋਰ ਵੇਰਵੇ ਨਾਲ ਗੱਲ ਕਰਾਂਗੇ, ਪਰ ਜੇ ਜਰਨਲਿਸਟ ਦੇ ਹਵਾਲੇ ਨਾਲ ਅਸੀਂ ਦੇਖੀਏ ਤੇ ਕਿਵੇਂ ਭੁਪਿੰਦਰ ਸਿੰਘ ਸੱਜਣ, ਜਿਨ੍ਹਾਂ ਨੇ ਇੰਡੀਪੈਂਡੈਂਟ ਵਿਊ ਦਿੱਤਾ ਦਾ ਅਦਰ ਸਾਈਡ ਆਫ ਦਾ ਸਟੋਰੀ, ਨਿਹੰਗ ਪੁਲਿਸ ਕੰਫਲਿਕਟ ਦੇ ਮੁੱਦੇ ਤੇ, ਉਹਨਾਂ ਨੂੰ ਘਰੋਂ ਚੁੱਕ ਕੇ ਉਹਨਾਂ ਦੇ ਉੱਤੇ ਕਿਉਂ ਜੀਆਂ ਧਾਰਾਵਾਂ ਪਾਈਆਂ ਹੋਈਆਂ ਨੇ। 1860 ਦੇ ਜ਼ਮਾਨੇ ਦੇ ਅੰਗਰੇਜ਼ਾਂ ਦੇ ਕਾਨੂੰਨ ਵੀ, ਮਹਾਮਾਰੀ ਦੇ ਵਿੱਚ ਜਿਹੜੇ ਕਾਨੂੰਨ ਬਣਾਏ ਇਹਨਾਂ ਨੇ ਲਾਗੂ ਕੀਤੇ ਨੇ, ਐਬਸੋਲੂਟ ਐਮਰਜੈਂਸੀ ਪਾਵਰਸ ਵਾਲੇ, ਉਹ ਵੀ, ਔਰ ਉਹਦੇ ਥੱਲੇ ਈਵਨ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲੇ ਨੌਜਵਾਨ ਚੁੱਕੇ। ਫਿਰ ਅੱਜ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਅੱਜ ਉਹਦੀ ਡੀਟੇਲ ਵੀ ਆਈ ਹੈ ਕਿ ਕਿਵੇਂ ਬਾਬੇ ਬਕਾਲੇ ਦੇ ਨੇੜਿਓਂ ਇੱਕ ਪਿੰਡ ਚੋਂ ਇੱਕ ਢਾਡੀ ਸਿੰਘ, ਜਿਨ੍ਹਾਂ ਨੇ ਇਸ ਪੁਲਿਸ ਐਕਸ਼ਨ ਨੂੰ ਦੀ ਨਖੇਦੀ ਕੀਤੀ ਸੀ, ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਸੋ ਇਹ ਸਾਰਾ ਪਾਰਟ ਚੱਲ ਰਿਹਾ ਹੈ, ਔਰ ਅਸੀਂ ਤਾਂ ਜਿੰਨੇ ਇੱਕ ਸਾਡੇ ਸਾਧਨ ਨੇ ਜਾਂ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ, ਅਸੀਂ ਤਾਂ ਇਹ ਗੱਲ ਕਰ ਹੀ ਰਹੇ ਹਾਂ। ਪਰ ਅੱਜ ਨੋਬਲ ਪ੍ਰਾਈਜ਼ ਵਿਨਰ ਅਮ੍ਰਿਤਿਆ ਸੈਨ, ਜਿਹੜੇ ਬੜੇ ਵੱਡੇ ਦੁਨੀਆ ਦੇ ਜਿਹੜੇ ਨੇ ਫਾਈਨੈਂਸ਼ੀਅਲ ਮੈਟਰਸ ਦੇ ਥਿੰਕਰ ਨੇ, ਔਰ ਇਹਨਾਂ ਨੂੰ ਫਾਈਨੈਂਸ ਦੇ ਵਿੱਚ ਹੀ ਨੋਬਲ ਪ੍ਰਾਈਜ਼ ਮਿਲਿਆ, ਔਰ ਕਿਸੇ ਵੇਲੇ ਇਹਨਾਂ ਨੂੰ ਜਿਹੜਾ ਐਜ਼ ਏ ਚਾਂਸਲਰ ਜਿਹੜੀ ਯੂਨੀਵਰਸਿਟੀ ਨਾਲੰਦਾ ਯੂਨੀਵਰਸਿਟੀ ਬੁੱਧ ਦੇ ਜ਼ਮਾਨੇ 'ਚ ਕਦੇ 2500 ਸਾਲ ਪਹਿਲਾਂ ਐਗਜ਼ਿਸਟ ਕਰਦੀ ਸੀ, ਨਾਲੰਦਾ ਬਿਹਾਰ ਦੇ ਵਿੱਚ ਪਾਟਲੀਪੁੱਤਰ ਦੇ ਨੇੜੇ, ਉਹਦਾ ਬਣਾਇਆ ਸੀ। ਪਰ ਉੱਥੋਂ ਉਹਨਾਂ ਨੇ ਛੱਡ ਦਿੱਤਾ ਕਿਉਂਕਿ ਹਿੰਦੂਤਵੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਉੱਥੇ ਨਾਖੁਸ਼ਗਵਾਰ ਹਾਲਾਤ ਪੈਦਾ ਕੀਤੇ ਹੋਏ ਸੀ। ਉਹਨਾਂ ਦੀ ਲਿਖਤ ਅੱਜ ਜਿਹੜੀ ਹੈ ਮੀਡੀਆ ਦੇ ਵਿੱਚ ਆਈ ਹੈ, ਜਿਹਦਾ ਟਾਈਟਲ ਹੀ ਉਹਨਾਂ ਨੇ ਦਿੱਤਾ ਹੈ ਡਿਸਟਰਕਟਿਵ ਸਟੈਬਸ ਐਟ ਡੈਮੋਕ੍ਰੇਸੀ ਇਨ ਇੰਡੀਆ, ਕਿ ਭਾਰਤੀ ਜਮਹੂਰੀਅਤ ਦੇ ਉੱਤੇ ਜਿਹੜੇ ਬਹੁਤ ਮਾਰੂ ਵਾਰ ਸਟੈਬ ਹੁੰਦਾ ਹੈ, ਜਿਵੇਂ ਤੁਸੀਂ ਛੁਰੇ ਦੇ ਨਾਲ ਕਿਸੇ ਦੇ ਉੱਤੇ ਡੂੰਘਾ ਘਾਤ ਕਰਦੇ ਹੋ, ਉਹਨੂੰ ਉਹਦੇ ਤੇ ਵਾਰ ਕਰਦੇ ਹੋ। ਔਰ ਉਹਦੇ ਵਿੱਚ ਉਹਨਾਂ ਦੀ ਮੈਂ ਸਾਰਾ ਆਰਟੀਕਲ ਤਾਂ ਨਹੀਂ ਪੜਾਂਗਾ, ਔਰ ਮੈਂ ਆਪਣੇ ਵਿਊਅਰਸ ਨੂੰ ਇਹ ਐਨਕਰੇਜ ਕਰਾਂਗਾ ਕਿ ਇਸ ਨੂੰ ਇਸੇ ਥੱਲੇ ਹੀ ਗੂਗਲ ਕਰਨਗੇ ਡਿਸਟਰਕਟਿਵ ਸਟੈਬਸ ਐਟ ਡੈਮੋਕ੍ਰੇਸੀ ਇਨ ਇੰਡੀਆ, ਤੇ ਉਹ ਸਾਰਾ ਆਰਟੀਕਲ ਦੇਖ ਸਕਦੇ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਸਟੈਪਸ ਟੂ ਅੰਡਰਮਾਈਨ ਡੈਮੋਕ੍ਰੇਸੀ ਇਨ ਇੰਡੀਆ are becoming increasingly common. The police action by Uttar Pradesh government, ruled by the same political party that runs the central government, against the Wire and its founding editor Siddharth Vardarajan, shows how far-reaching the destructive stabs at democracy have become in India. मैं already ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਡੈਮੋਕ੍ਰੇਸੀ ਦੀ ਸਾਰੀਆਂ ਨੋਰਮ ਨੇ ਉਹਨਾਂ ਨੂੰ ਤਾਂ ਉਹਨਾਂ ਨੇ ਅੰਡਰਮਾਈਨ ਕੀਤਾ ਹੀ ਹੈ, ਪਰ ਗੱਲ ਹੁਣ ਇੱਥੋਂ ਤੱਕ ਪਹੁੰਚ ਗਈ ਹੈ ਕਿ ਯੂਪੀ ਸਰਕਾਰ ਸਿਧਾਰਥ ਵਰਦਰਾਜਨ ਨੂੰ, ਜਿਹੜੇ ਕਿ ਐਡੀਟਰ ਨੇ ਵਾਇਰ ਦੇ, ਉਹਨਾਂ ਦੇ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੇ ਇੱਕ ਹੋਰ ਡੈਮੋਕ੍ਰੇਸੀ ਨੂੰ ਦੇ ਉੱਤੇ ਸਟੈਬ ਲਾਇਆ।
ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਇਹਦੇ ਉਹਨਾਂ ਦਾ ਸਿਰਫ ਐਕਸਪ੍ਰੈਸ਼ਨ ਹੈ ਵਿਊਜ਼ ਦਾ, the wired's views on what is happening differ from those of the government, but it is terrible to see related to that difference the attempt of the UP police to press the charge of criminality against the wire with the possibility of arrest of its editor, ਕਿਉਂਕਿ ਆਲਰੇਡੀ ਉਹਨਾਂ ਨੇ ਵਾਰੰਟ ਸਰਵ ਕਰਵਾਏ ਨੇ, ਘਰ ਆ ਕੇ ਉਹਨਾਂ ਦੀ ਵਾਈਫ ਨੇ ਲਏ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਲਾਈਨ ਹੈ ਇਹ ਦੱਸ ਰਹੀ ਹੈ ਕਿ ਉਹਨਾਂ ਦਾ ਕਸੂਰ ਇੰਨਾ ਹੈ ਕਿ ਉਹਨਾਂ ਦੇ ਵਿਊਜ਼ ਉਹ ਨਹੀਂ ਨੇ ਜਿਹੜੇ ਕਿ ਰੂਲਿੰਗ ਪਾਰਟੀ ਦੇ, ਔਰ ਜਿਹੜੀ ਰੂਲਿੰਗ ਪਾਰਟੀ ਦਿੱਲੀ ਚ ਹੈ ਉਹੀ ਯੂਪੀ ਚ ਹੈ। ਔਰ ਉਹਨਾਂ ਨੇ ਕਿਹਾ ਐਜ਼ ਏ ਪ੍ਰਾਊਡ ਇੰਡੀਅਨ ਸਿਟੀਜ਼ਨ I have to hang my head in shame at the gross misbehavior of our elected leaders, both for their attempt to curb media independence and for their efforts to violate freedom of speech in the country। ਉਹਨਾਂ ਨੇ ਕਿਹਾ ਜੀ ਇੱਕ ਮਾਣਯੋਗ ਸ਼ਹਿਰੀ ਹੋਣ ਦੇ ਨਾਤੇ ਭਾਰਤ ਦਾ ਮੇਰਾ ਸ਼ਰਮ ਦੇ ਨਾਲ ਸਿਰ ਝੁਕ ਗਿਆ ਕਿ ਜਿਹੜਾ ਸਾਡਾ ਇਲੈਕਟਡ ਲੀਡਰ ਜੋ ਬਿਹੇਵ ਕਰ ਰਹੇ ਨੇ ਉਹਨਾਂ ਦੇ ਇਹ ਯਤਨ ਕਿ ਉਹ ਮੀਡੀਆ ਦੀ ਆਜ਼ਾਦੀ ਨੂੰ ਖਤਮ ਕਰਨ, ਔਰ ਜਿਹੜੇ ਲੋਕ ਆਜ਼ਾਦਾਨਾ ਆਪਣਾ ਜਿਹੜਾ ਓਪੀਨੀਅਨ ਦਿੰਦੇ ਨੇ ਉਹਨਾਂ ਨੂੰ ਜਿਹੜਾ ਗੈਗ ਕਰਨ, ਉਹਨਾਂ ਦਾ ਗਲਾ ਘੋਟਣ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਇਸ ਕੇਸ ਦੇ ਉੱਤੇ ਆਪਣੀ ਕੰਡੈਮਨੇਸ਼ਨ ਕਰ ਰਿਹਾ and demanding that the charges of criminality be immediately withdrawn, I cannot but reflect on the general subject of the decline of democratic freedom in my country, ਕਿ ਮੇਰੇ ਦੇਸ਼ ਦੇ ਵਿੱਚ ਕਿਵੇਂ ਜਿਹੜੀ ਆਜ਼ਾਦੀ ਹੈ ਡੈਮੋਕ੍ਰੈਟਿਕ ਫਰੀडम ਉਹ ਹੌਲੀ ਹੌਲੀ ਖਤਮ ਹੋ ਗਈਆਂ ਨੇ। ਉਸ ਦਾ ਉਹਨਾਂ ਨੇ ਫਿਰ ਅੱਗੇ ਪੂਰਾ ਕੇਸ ਬਿਲਡ ਕੀਤਾ ਕਿ ਕਿਵੇਂ ਅੱਜ ਜਿਹੜੀ ਗੱਲ ਕਦੇ ਦੁਨੀਆ 'ਚ ਸਾਨੂੰ ਪਛਾਣ ਦਿੰਦੀ ਸੀ ਕਿ ਇੰਨਾ ਵੱਡਾ ਮੁਲਕ ਔਰ ਉਹਨਾਂ ਦੀਆਂ ਜਮਹੂਰੀਅਤ ਦੀਆਂ ਇੰਸਟੀਟਿਊਸ਼ਨ ਜਿਹਦੇ ਥੱਲੇ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਾਪਤੀਆਂ ਕੀਤੀਆਂ। ਅਕਾਲ ਦੇ ਵਿੱਚ ਲੋਕ ਮਰ ਜਾਂਦੇ ਸੀ ਅੰਗਰੇਜ਼ੀ ਰਾਜ ਦੇ ਵੇਲੇ, ਫੇਮਿਨਸ ਇਨ ਇੰਡੀਆ, ਪਰ ਅਸੀਂ ਆਪਣੇ ਸਿਸਟਮ ਦੇ ਵਿੱਚ ਉਵੇਂ ਜਿਹੜਾ ਇਹਨੂੰ ਸਟਰੈਂਥਨ ਕੀਤਾ ਕਿ ਕੋਈ ਉਹ ਅਕਾਲ ਮੁੜ ਕੇ ਨਹੀਂ ਪਿਆ ਜਾਂ ਅਸੀਂ ਕਿਸੇ ਨੂੰ ਭੁੱਖੇ ਨਹੀਂ ਮਰਨ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਇੰਟੈਲੈਕਚੁਅਲ ਕ੍ਰੀਏਟੀਵਿਟੀ ਜਿਹੜੀ ਭਾਰਤ ਦੇ ਵਿੱਚ ਵਧੀ, ਜਿਹੜੀ ਕਿ ਡੈਮੋਕ੍ਰੈਟਿਕ ਟੋਲਰੈਂਸ ਔਰ ਐਕਸਟੈਂਸਿਵ ਮੀਡੀਆ ਫਰੀडम ਦਾ ਨਤੀਜਾ ਸੀ, ਜਿਸ ਨੇ ਦੁਨੀਆ ਦੇ ਵਿੱਚ ਸਾਡੀ ਥਾਂ ਬਣਾਈ। ਫਿਰ ਉਹਨਾਂ ਨੇ ਕਿਹਾ ਵੀ ਅੱਜ ਜਿਨ੍ਹਾਂ ਨੇ ਜਨਰਲ ਇਲੈਕਸ਼ਨ ਜਿੱਤ ਲਈ ਹੈ ਉਹ ਕੋਈ ਇਹ ਪਾਵਰ ਤਾਂ ਨਹੀਂ ਦਿੰਦਾ ਕਿ ਵੀ ਤੁਸੀਂ ਇਹ ਇੰਟਰਪ੍ਰੇਟ ਕਰੋ ਕਿ ਵੀ ਤੁਸੀਂ ਹੁਣ ਹਰ ਇੱਕ ਦੇ ਕਨਸਟੀਟਿਊਸ਼ਨ ਦੇ ਹੀ ਮਾਲਕ ਬਣ ਗਏ ਹੋ ਜਾਂ ਤੁਸੀਂ ਆਪਣੇ ਆਪ ਦੀ ਕਨਸਟੀਟਿਊਸ਼ਨ ਬਣ ਗਏ ਹੋ, ਕਿ ਵੀ ਇਹ ਜਿਹੜਾ ਇਹ ਰੁਝਾਨ ਸ਼ੁਰੂ ਹੋਇਆ। ਔਰ ਇਸ ਸਭ ਨੂੰ ਉਹਨਾਂ ਨੇ ਇਵਨ ਇੰਗਲੈਂਡ ਦੇ ਹਵਾਲੇ ਨਾਲ ਗੱਲ ਕੀਤੀ ਕਿ ਵੀ ਜਦੋਂ ਇਹ ਜਿਹੜਾ 2019 ਦੇ ਵਿੱਚ ਉਹਨਾਂ ਦਾ ਕਹਿਣਾ ਹੈ ਵੀ ਪੁਲਵਾਮਾ ਜਾਂ ਬਾਲਾਕੋਟ ਦੀ ਆੜ ਥੱਲੇ ਵਾਰ ਲਾਈਕ ਸਿਚੁਏਸ਼ਨ ਇਹਨਾਂ ਨੇ ਆਪਣੀ ਵਿਕਟਰੀ ਕੱਢੀ ਹੈ। ਉਹਨੂੰ ਕਿਹਾ ਇਵੇਂ ਹੀ ਮਾਰਗਰੇਟ ਥੈਚਰ ਵੀ ਜਿਹੜੀ 1982 ਦੇ ਵਿੱਚ ਬਿਲਕੁਲ ਓਪੀਨੀਅਨ ਪੋਲ ਥੱਲੇ ਨੂੰ ਜਾ ਰਹੀ ਸੀ, ਉਹਨੇ ਜਾ ਕੇ ਜਿਹੜੇ ਨੇ ਫਾਕਲੈਂਡ ਆਈਲੈਂਡ ਜਿਹੜੇ ਸੀ, ਫਾਕਲੈਂਡ ਵਾਰ ਨੂੰ ਕਹਿੰਦੇ ਨੇ, ਰੀਗਨ ਨੇ ਵੀ ਸਪੋਰਟ ਕੀਤਾ ਸੀ ਉਹਨੂੰ, ਔਰ ਉਹਦੇ ਥੱਲੇ ਉਹਦੀ ਪਪੂਲੈਰਿਟੀ ਵੱਧ ਗਈ ਔਰ ਉਹਨੇ ਇਲੈਕਸ਼ਨਾਂ ਜਿੱਤ ਲਈਆਂ। ਵੀ ਮੋਦੀ ਨੇ ਵੀ ਇਵੇਂ ਹੀ ਕੀਤਾ। ਔਰ ਇਹ ਜਿਹੜੀ ਇਸ ਕਿਸਮ ਦੀ ਜਿੱਤ ਹੈ ਉਹ ਤੁਹਾਨੂੰ ਕੋਈ ਅਖਲਾਕੀ ਜਾਂ ਕਾਨੂੰਨੀ ਅਥਾਰਟੀ ਨਹੀਂ ਦਿੰਦੀ ਕਿ ਤੁਸੀਂ ਜਿਹਨੂੰ ਮਰਜ਼ੀ ਐਂਟੀ ਨੈਸ਼ਨਲ ਬਣਾ ਦਿਓ ਕਿਉਂਕਿ ਉਹ ਤੁਹਾਡੇ ਨਾਲ ਸਹਿਮਤ ਨਹੀਂ ਹੈ। ਔਰ ਇਸੇ ਤਰ੍ਹਾਂ ਇਹ ਤੁਹਾਨੂੰ ਇਹ ਹੱਕ ਵੀ ਨਹੀਂ ਦਿੰਦੀ ਕਿ ਜਿਹੜਾ ਤੁਹਾਡੇ ਨਾਲ ਸਹਿਮਤ ਨਹੀਂ ਹੈ ਉਹਨੂੰ ਤੁਸੀਂ ਦੇਸ਼ ਧਰੋਹੀ ਬਣਾਓ, ਸੈਡੀਸ਼ਨ ਦੇ ਥੱਲੇ ਚਾਰਜ ਕਰੋ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਮੈਂ ਦੋ ਨੁਕਤਿਆਂ ਦੇ ਉੱਤੇ ਇਸ ਨੂੰ ਕਲੋਜ਼ ਕਰਦਾ ਕਿ ਕੋਈ ਵੀ ਹਕੂਮਤ ਹਮੇਸ਼ਾ ਨਹੀਂ ਰਹਿੰਦੀ। ਔਰ ਉਹਨਾਂ ਨੇ ਮੋਦੀ ਔਰ ਆਰਐਸਐਸ ਨੂੰ ਯਾਦ ਕਰਵਾਇਆ ਕਿ ਤੁਹਾਨੂੰ ਇਹ ਭੁੱਲ ਗਿਆ ਕਿ ਵੀ ਕਦੇ ਉਹਨਾਂ ਨੇ ਇਹਦੇ 'ਚ ਫੈਜ਼ ਅਹਿਮਦ ਫੈਜ਼ ਨੂੰ ਵੀ ਕੋਟ ਕੀਤਾ ਕਿ ਹਮ ਦੇਖेंगे, ਜਿਹੜੀ ਪੋਇਮ ਅੱਜ ਦੁਨੀਆ ਭਰ 'ਚ ਚੇਂਜ ਦਾ ਵਾਇਸ ਹੈ। ਜਦੋਂ ਉਹਨਾਂ ਨੇ ਲਿਖੀ ਤੇ ਜ਼ਿਆਉਲ ਹਕ ਆਲ ਪਾਵਰਫੁਲ ਸੀ, ਪਰ ਅੱਜ ਕਿਵੇਂ ਜ਼ਿਆਉਲ ਹਕ ਦੇ ਪੀਰੀਅਡ ਨੂੰ ਵਿਊ ਕੀਤਾ ਜਾਂਦਾ। ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਲੈਟਿਨ ਅਮਰੀਕਾ ਦੇ ਵਿੱਚ ਜਿਹੜੇ ਅਥੋਰੀਟੇਰੀਅਨ ਰੂਲਰ ਸੀ ਜਿਨ੍ਹਾਂ ਦੇ ਸਾਹਮਣੇ ਕਦੇ ਕੋਈ ਪੱਤਾ ਵੀ ਉਹਨਾਂ ਦੀ ਮਰਜ਼ੀ ਤੋਂ ਨਹੀਂ ਸੀ ਹਿਲਦਾ, ਬਿਨਾਂ ਹਿਲਦਾ, ਅੱਜ ਉਹ ਕਿੱਥੇ ਨੇ। ਫਿਰ ਉਹਨਾਂ ਨੇ ਕਿਹਾ ਕਿ ਆਰ ਪਾਵਰਫੁਲ ਰੂਲਰਸ ਇਨ ਇੰਡੀਆ thoroughly indifferent to judgments that history will make, ਕਿ ਕੀ ਜਿਹੜੇ ਅੱਜ ਦੇ ਅਥੋਰੀਟੇਰੀਅਨ ਰੂਲਰ ਨੇ ਉਹ ਬੀਤੇ ਵਾਲਿਆਂ ਦਾ ਜੋ ਹਸ਼ਰ ਹੋਇਆ ਉਸ ਨਾਲੋਂ ਕੋਈ ਜਿਹੜਾ ਉਹ ਵੱਖਰਾ ਉਹਨਾਂ ਦਾ ਇਤਿਹਾਸ ਬਣੇਗਾ, ਉਹ ਵੀ ਉਸੇ ਕੈਟਾਗਰੀ 'ਚ ਜਾਣਗੇ। ਔਰ ਉਹਨਾਂ ਨੇ ਸੈਕੰਡ ਪਾਰਟ ਕਿਹਾ ਕਿ ਵੀ ਇਹ ਜਿਹੜੀ ਸਾਡੀ ਨੈਸ਼ਨਲ ਹਿਸਟਰੀ ਹੈ
ਕਿ ਭਾਰਤ ਜਿਹੜਾ ਉਹ ਡੈਮੋਕ੍ਰੈਟਿਕ ਰਾਈਟਸ ਦੇ ਲਈ ਲੋਕਾਂ ਨੇ ਜਦੋਂ ਫਰੰਗੀ ਤੋਂ ਆਜ਼ਾਦੀ ਲਈ ਹੈ, ਕਿਉਂਕਿ ਉਹਨਾਂ ਦੀ ਕਿਸਮਤ ਉਹ ਉਹਨਾਂ ਦੇ ਕੋਲ ਸੀ ਜਿਹੜੇ ਆਪਣੇ ਢੰਗ ਨਾਲ ਫੈਸਲੇ ਕਰਦੇ ਸੀ ਕਿ ਜੇ ਇਹੀ ਕੰਮ ਇਹਨਾਂ ਨੇ ਕਰਨਾ ਆਰਬਿਟਰੀ ਗਵਰਨਮੈਂਟ ਨੇ ਬਣਾ ਕੇ, ਫਿਰ ਕੋਈ ਫਰਕ ਨਹੀਂ ਹੈ ਕਿ we did understand in our colonial past the inferior status of being a citizen of the British Raj, but can we really accept having a similar subjugation in our own democracy? ਕਿ ਵੀ ਉਹਨਾਂ ਫਰੰਗੀ ਰਾਜ ਦੇ ਖਿਲਾਫ ਤਾਂ ਅਸੀਂ ਲੜੇ ਕਿ ਉਹਨਾਂ ਨੇ ਸਾਨੂੰ ਸਬਜੂਗੇਟ ਬਣਾਇਆ ਹੋਇਆ ਸੀ, ਪਰ ਕੀ ਅਸੀਂ ਹੁਣ ਐਕਸੈਪਟ ਕਰ ਲਾਂਗੇ ਕਿ ਅਸੀਂ ਆਪਣੇ ਮੁਲਕ ਦੇ ਇਸ ਕਿਸਮ ਦੇ ਲੋਕਾਂ ਦੇ ਸਾਹਮਣੇ ਸਬਜੂਗੇਟ ਹੋ ਜਾਈਏ ਜਾਂ ਆਪਣਾ ਜਿਹੜਾ ਇਹਨਾਂ ਦੇ ਅੱਗੇ ਨੱਕ ਰਗੜੀਏ? ਸੋ ਮੈਂ ਸਮਝਦਾ ਮੈਂ ਅਮ੍ਰਿਤਿਆ ਸੈਨ ਹੋਏ ਜਾਂ ਅਰੁਣ ਦਹਾਤੀ ਰॉय ਹੋਏ, ਇਹ ਬਹਾਦਰ ਆਵਾਜ਼ਾਂ ਨੇ ਉਸ ਖਿੱਤੇ ਦੇ ਵਿੱਚ ਜਿਨ੍ਹਾਂ ਦਾ ਲੋਕਾਂ ਦੇ ਹੱਕ 'ਚ ਖਲੋਣ ਦਾ, ਜਾਂ ਇਹ ਵੀ ਟਰੂਲੀ ਪੈਟਰੀਓਟ ਨੇ। ਇਹ ਨਹੀਂ ਹੈ ਵੀ ਇਹ ਕੋਈ ਇੰਡੀਆ ਨੂੰ ਟੁੱਟਣ ਦੇ ਹੱਕ 'ਚ ਨੇ, ਪਰ ਇਹ ਸਮਝਦੇ ਨੇ ਕਿ ਜੋ ਨੀਤੀਆਂ ਇਹ ਲੈ ਰਹੇ ਨੇ ਇੰਡੀਆ ਟੁੱਟੇਗਾ। ਫਰਕ ਸਿਰਫ ਇੰਨਾ ਹੀ ਹੈ, ਪਰ ਫਿਰ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਜਦੋਂ ਚਾਰ ਚਫੇਰੇ ਜ਼ੁਲਮ ਦੀ ਹਨੇਰੀ ਝੁੱਲ ਰਹੀ ਹੋਏ, ਫਿਰ ਉਸ ਹਨੇਰੀ ਦੇ ਸਾਹਮਣੇ ਖਲੋ ਕੇ, ਭਾਵੇਂ ਬਹੁਤ ਵਾਰ ਪਤਾ ਵੀ ਹੁੰਦਾ ਕਿ ਹਨੇਰੀ ਇੰਨੀ ਜ਼ੋਰ ਦੀ ਹੈ ਇਹ ਉਡਾ ਦੇਗੀ ਮੈਨੂੰ, ਲੇਕਿਨ ਫਿਰ ਵੀ ਖਲੋਣਾ ਇਹੀ ਹੈ ਜਿਸ ਨੂੰ ਇਹਨੇ ਕਦੇ ਸੁਰਜੀਤ ਪਾਤਰ ਨੇ ਭਾਵੇਂ ਆਪ ਅੱਜ ਉਹਨਾਂ ਦਾ ਹਨੇਰੀ ਦਾ ਹੀ ਸਾਥ ਦੇ ਰਹੇ ਹੋਣ ਕੁਝ ਮਾਮਲਿਆਂ ਦੇ ਵਿੱਚ, ਤੇ ਉਹਨਾਂ ਨੇ ਜਦੋਂ ਇਹ ਕਿਹਾ ਸੀ ਕਿ ਚੁੱਪ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ, ਕੁਝ ਕਿਹਾ ਤਾਂ ਕੁਝ ਮੈਨੂੰ ਭੁੱਲ ਗਈ ਲਾਈਨ ਉਹਨਾਂ ਦੀ, ਜਿਹਦੇ ਚ ਉਹਨਾਂ ਨੇ ਕਿਹਾ ਸੀ ਸਮਾਧਾਨ ਕੀ ਕਹਿਣਗੇ। ਹਾਂ, ਚੁੱਪ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ, ਕੁਛ ਕਿਹਾ ਤਾਂ ਨਹੀਂ, ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਕਿਉਂਕਿ ਇਹ ਇੱਕ ਟ੍ਰੈਡੀਸ਼ਨ ਸ਼ਾਇਰਾਂ ਦੀ ਹੁੰਦੀ ਹੈ, ਹੁਣ ਤਾਂ ਨਹੀਂ ਹੈ, ਸ਼ਾਇਦ ਹੁਣ ਵੀ ਹੈ, ਕਿ ਜਦੋਂ ਸਾਰੇ ਕਵੀ ਉਸ ਮਹਿਫਿਲ 'ਚ ਬੈਠ ਜਾਂਦੇ ਸੀ ਤੇ ਸ਼ਮਾਦਾਨ ਜਿਹੜਾ ਜਿਹਦੇ ਸਾਹਮਣੇ ਰੱਖਿਆ ਜਾਂਦਾ ਸੀ ਲਿਆ ਕੇ, ਉਹ ਆਪਣਾ ਕਲਾਮ ਕਹਿੰਦਾ ਸੀ ਜਾਂ ਆਪਣੀ ਨਜ਼ਮ ਕਹਿੰਦਾ ਸੀ, ਫਿਰ ਉਸ ਤੋਂ ਚੁੱਕ ਕੇ ਦੂਜੇ ਦੇ ਅੱਗੇ ਰੱਖਿਆ ਜਾਂਦਾ। ਸੋ ਜਿਹਦੇ ਅੱਗੇ ਸ਼ਮਾਦਾਨ ਰੱਖਿਆ ਜਾਏ ਉਹ ਫਿਰ ਚੁੱਪ ਕਰਕੇ ਨਹੀਂ ਸੀ ਰਹਿੰਦੇ। ਸੋ ਉਹਨਾਂ ਨੇ ਕਿਹਾ ਕਿ ਵੀ ਜੇ ਸ਼ਮਾਦਾਨ ਮੇਰੇ ਸਾਹਮਣੇ ਹੈ, ਮੈਂ ਚੁੱਪ ਰਹਿਣਾ, ਤੇ ਫਿਰ ਇਹ ਮੈਨੂੰ ਪੁੱਛੇਗਾ, ਤੇ ਜੇ ਮੈਂ ਕੁਛ ਕਿਹਾ ਤੇ ਫਿਰ ਹਨੇਰੇ ਨੇ ਨਹੀਂ ਜਰਨਾ। ਮਤਲਬ ਇਹ ਹੈ ਕਿ ਉਸ ਦੇ ਕਨਸੀਕੁਐਂਸਿਸ ਤੁਹਾਨੂੰ ਭੋਗਣੇ ਪੈਣਗੇ। ਸੋ ਮੈਂ ਸਮਝਦਾ ਵੀ ਇਹ ਬਹਾਦਰ ਆਵਾਜ਼ਾਂ ਉਹ ਨੇ ਜਿਹੜੇ ਸ਼ਮਾਦਾਨ ਦੇ ਸਾਹਮਣੇ ਹਕੀਕਤ ਕਹਿਣ ਦੀ ਹਿੰਮਤ ਰੱਖਦੇ ਨੇ ਔਰ ਹਨੇਰੇ ਦੇ ਖੌਫ ਜਾਂ ਹਨੇਰੀਆਂ ਦੇ ਡਰ ਤੋਂ ਬਿਲਕੁਲ ਬੇਖੌਫ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ ਤੇ ਵਿਊਅਰਸ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਜਿਹੜੇ ਮੈਸੇजेस ਸਾਨੂੰ ਆਏ ਹੋਏ ਆ ਉਹ ਵੀ ਅਸੀਂ ਡਿਸਕਸ ਕਰਾਂਗੇ, ਤੇ ਨਾਲ ਹੀ ਨਾਲ ਜਿਹੜਾ ਪੰਜਾਬ ਤੇ ਪੰਜਾਬ ਪੁਲਿਸ ਦਾ ਜਿਹੜਾ ਰਵੱਈਆ ਹੈ ਇਸ ਵਕਤ ਮੁਸਲਮਾਨਾਂ ਤੇ ਸਿੱਖਾਂ ਦੇ ਪ੍ਰਤੀ, ਉਹਦੇ ਤੇ ਵੀ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁਲਾਕਾਤ ਹੋਗੀ।